ਅਫਜ਼ਲ ਸਾਹਿਬ ਨੇ ਇੱਥੇ ਪਾਰਟੀਸ਼ਨ ਤੋਂ ਬਾਅਦ ਨਾ ਜੀ ਪੰਜਾਬੀ ਜ਼ੁਬਾਨ ਦਾ ਇਹ ਸਲੂਕ ਸ਼ੁਰੂ ਹੋ ਗਿਆ ਕਿ ਇੱਥੇ ਪੰਜਾਬ ਯੂਨੀਵਰਸਿਟੀ 'ਚ ਡਿਪਾਰਟਮੈਂਟ ਨੂੰ ਬੰਦ ਕਰ ਦਿੱਤਾ ਗਿਆ। ਉਹਦੇ ਬਾਅਦ ਜਿਹੜੇ ਉਸ ਵੇਲੇ ਬਜ਼ੁਰਗ ਹੀਰੇ ਸਨ ਨਾ ਜੀ, ਨੌਜਵਾਨ ਸਨ ਉਸ ਵੇਲੇ, ਉਹਨਾਂ 'ਚ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਵੀ ਸਨ ਅਤੇ ਬਾਬੇ ਹੋਰਾਂ ਨੇ ਇਹਦਾ ਪੰਜਾਬੀ ਜ਼ੁਬਾਨ ਨੂੰ ਦੁਬਾਰਾ ਪੰਜਾਬ ਯੂਨੀਵਰਸਿਟੀ 'ਚ ਸ਼ੁਰੂ ਕਰਾਉਣ ਵਾਸਤੇ ਭਜਨਾ ਸ਼ੁਰੂ ਕਰ ਦਿੱਤੀ। ਸੂਫੀ ਤਬਸਮ ਸਾਹਿਬ, ਉਸਤਾਦ ਦਾਮਨ ਸਾਹਿਬ, ਬੜੇ ਬੜੇ ਵੱਡੇ ਲੋਕ ਉਸ ਵੇਲੇ ਹੈਗੇ ਸਨ ਜੀ। ਤੇ ਉਹਨਾਂ ਸਾਰਿਆਂ ਨਾਲ ਰਲ ਕੇ ਨਾ ਜੀ ਟਾਂਗੀਆਂ ਤੇ ਮੁਲਤਾਨ ਰੋਡ ਤੇ ਜਲੂਸ ਕੱਢੇ। ਮੁਸ਼ਤਾਕ ਭੱਟ ਸਾਹਿਬ, ਬੜੇ ਬੜੇ ਅੱਛੇ, ਬੜੇ ਬੜੇ ਵੱਡੇ ਲੋਕ ਸਨ, ਬਹੁਤ ਸਾਰੇ। ਤੇ ਡਾਕਟਰ ਅਲਾਉਦੀਨ ਸਦੀਕੀ ਸਾਹਿਬ ਉਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਉਹ ਕਿਤਾਬਾਂ 'ਚ ਲਿਖੇ ਹੈ ਕਿ ਡਾਕਟਰ ਸਾਹਿਬ ਨੇ ਜੀ ਉਹ ਸਾਫਾ ਜਿਹਾ ਰੱਖਦੇ ਸਨ ਆਪਣੇ ਮੋਢੇ 'ਤੇ, ਤੋਂ ਜਾ ਕੇ ਪਹਿਲੇ ਚੰਗੀ ਤਰ੍ਹਾਂ ਲੋਕਾਂ ਨੂੰ ਇਹ ਅਹਿਸਾਸ ਦਵਾ ਕੇ ਕਿ ਇਹ ਜ਼ੁਬਾਨ ਜਿਹੜੀ ਸਾਡੀ ਇਸ ਧਰਤੀ ਦੀ, ਇਹਨੂੰ ਕਿਉਂ ਇਸ ਤਰ੍ਹਾਂ ਕਰ ਰਹੇ ਹੋ, ਇਹਦੇ ਨਾਲ ਇਸ ਨੂੰ। ਅਤੇ ਅਲਾਉਦੀਨ ਸਦੀਕੀ ਸਾਹਿਬ ਡਾਕਟਰ ਸਾਹਿਬ ਦੇ ਆਫਿਸ ਦੇ ਵਿੱਚ ਜਾ ਕੇ ਨਾ ਜੀ ਤੋ ਸਾਫਾ ਥੱਲੇ ਵਿਛਾ ਕੇ ਤੇ ਉੱਤੇ ਬਹਿ ਗਏ। ਕਹਿੰਦੇ ਨੇ ਲਓ ਡਾਕਟਰ ਸਾਹਿਬ, ਹੁਣ ਜਦੋਂ ਪੰਜਾਬੀ ਇੱਥੇ ਸ਼ੁਰੂ ਹੋਏਗੀ ਨਾ ਤੇ ਮੈਨੂੰ ਇੱਥੋਂ ਉਠਾ ਲੈਣਾ। ਤੇ ਉਹਨਾਂ ਨੇ ਮਿਹਰਬਾਨੀ ਕੀਤੀ, ਪੰਜਾਬੀ ਜ਼ੁਬਾਨ ਦਾ ਦੁਬਾਰਾ ਇੱਥੇ ਪੰਜਾਬ ਯੂਨੀਵਰਸਿਟੀ 'ਚ ਡਿਪਾਰਟਮੈਂਟ ਬਣ ਗਿਆ। ਉੱਥੇ ਡਾਕਟਰ ਸਾਹਿਬ ਦੇ ਨਾਂ ਦੀ ਚੇਅਰ ਵੀ ਹੈ, ਉੱਥੇ ਰਿਸਰਚ ਕਰਦੇ ਨੇ ਉਹਨਾਂ ਦੇ ਹਵਾਲੇ ਨਾਲ। ਦੂਸਰੀ ਗੱਲ ਇਹ ਹੈ ਜੀ ਕਿ ਸਭ ਤੋਂ ਪਹਿਲੇ ਤੇ ਮੈਂ ਭਾਈ, ਤੁਸੀਂ ਪੈਸਿਆਂ ਦਾ ਲੈਣ ਦੇਣ ਬਾਅਦ ਚੋਂ ਕਰ ਲੈਣਾ। ਭਾਜੀ ਉਹਨੇ ਕੰਨ 'ਚ ਕੁਛ ਲਾਇਆ, ਉਹਨੇ ਕਿੱਥੋਂ ਸੁਣਨਾ, ਬਹਿ ਜਾਓ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ, ਮੈਂ ਚੁੱਕੇ ਬੜੇ ਬੜੇ ਵੱਡੇ ਲੋਕ ਪੜ੍ਹੇ ਲਿਖੇ ਬੈਠੇ ਨੇ, ਤੇ ਮੈਂ ਸਿਰਫ ਨਾ ਜੀ ਆਪਣੀ ਆਬਜ਼ਰਵੇਸ਼ਨ ਜਿਹੜੀ ਮੇਰੀ ਹੈ, ਮੈਂ ਚੁੱਕੇ ਸ਼ੋਅ ਬਿਜ਼ੀ 'ਚ ਜਾ ਵੜਿਆ ਤੇ ਮੈਂ ਜੋ ਅਬਜ਼ਰਵ ਕੀਤਾ ਨਾ ਜੀ, ਮੈਂ ਉਸ ਹਵਾਲੇ ਨਾਲ ਚੰਦ ਗੱਲਾਂ ਕਰਾਂ। ਸਾਡੇ ਇੱਥੇ ਬੜੀ ਬਦਨਸੀਬੀ ਹੈ, ਸਰਦਾਰ ਭਰਾ ਨੇ ਸਾਡੇ ਤੇ ਸਾਡੇ ਘਰ ਦੇ ਜੀ ਨੇ, ਤੇ ਇਸ ਵਾਸਤੇ ਘਰ ਦੀ ਗੱਲ ਇਹਨਾਂ ਦੇ ਸਾਹਮਣੇ ਕਰਦੇ ਹਾਂ, ਕੋਈ ਸ਼ਰਮਿੰਦਗੀ ਨਹੀਂ ਮੈਨੂੰ। ਅਸੀਂ ਇੱਥੇ ਜਿਹੜਾ ਸਾਡਾ ਇਹ ਲਹਿੰਦਾ ਪੰਜਾਬ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦੇ 'ਚ ਸਾਡੇ ਪਤਾ ਨਹੀਂ ਕਿਉਂ ਜ਼ਿਹਨਾਂ 'ਚ ਵੜ ਗਏ ਹੋਇਆ ਕਿ ਪੰਜਾਬੀ ਜ਼ੁਬਾਨ ਹੈ ਜਿਹੜੀ, ਇਹ ਅਨਪੜ੍ਹਾਂ ਦੀ ਜ਼ੁਬਾਨ ਹੈ। ਅਸੀਂ ਇਹ ਭੁੱਲ ਗਏ ਹਾਂ ਕਿ ਇਹਦੇ 'ਚ ਜੋ ਲਿਟਰੇਚਰ ਮੌਜੂਦ ਹੈ ਉਹ ਦੁਨੀਆ 'ਚ ਕਿਸੇ ਹੋਰ ਜ਼ੁਬਾਨ 'ਚ ਨਹੀਂ ਹੈ। ਤੁਸੀਂ ਪਿੱਛੋਂ ਸ਼ੁਰੂ ਹੋ ਜਾਓ ਨਾ ਜੀ, ਜਿਹੜੇ ਬਾਬੇ ਔਰ ਫਲਾਸਫਰ, ਦਾਨਿਸ਼ਵਰ, ਤੇ ਐਸਾ ਤੁਹਾਨੂੰ ਕਿਧਰੇ ਵੀ ਐਡਾ ਵੱਡਾ ਇਕੱਠ ਨਜ਼ਰ ਨਹੀਂ ਆਏਗਾ ਕਿਸੇ ਵੀ ਹੋਰ ਜ਼ੁਬਾਨ 'ਚ, ਕਿਸੇ ਵੀ ਹੋਰ ਕਬੀਲੇ 'ਚ, ਜੈਸਾ ਪੰਜਾਬੀਆਂ ਦੇ ਕਬੀਲੇ 'ਚ ਮੌਜੂਦ ਹੈ। ਤੇ ਬਹੁਤ ਹੀ ਮੈਂ ਲੰਬੀ ਚੌੜੀ ਗੱਲ ਨਹੀਂ ਕਰਦਾ, ਮੈਂ ਸਿਰਫ ਡਾਕਟਰ ਫਕੀਰ ਮੁਹੰਮਦ ਸਾਹਿਬ ਦਾ, ਬਾਬੇ ਦਾ ਸੁਣਿਆ ਜ਼ਰੂਰ ਦਿਆਂਗਾ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਆਪਣੀ ਬੇਗਮ ਸਾਹਿਬਾ ਦਾ ਸ਼ੇਰ ਸੁਣਾਇਆ ਭੈਣ ਹੋਰਾਂ ਦਾ, ਮੈਨੂੰ ਇਹ ਵੀ ਖੁਸ਼ੀ ਹੋਈ ਹੈ ਕਿ ਡਾਕਟਰ ਸਾਹਿਬ ਨੇ ਸ਼ੁਰੂ ਵੀ ਬੇਗਮ ਤੋਂ ਕੀਤਾ, ਇhtਮਾਮ ਵੀ ਮੁਕਾਇਆ ਵੀ ਬੇਗਮ ਤੇ। ਇਹਦੇ ਤੋਂ ਪਤਾ ਲੱਗ ਗਿਆ ਤੁਹਾਡੀ ਕੀ ਹਾਲਤ ਹੈ ਘਰ 'ਚ। ਮੈਂ ਇੰਨੇ 'ਚ ਹੀ ਸਮਝ ਗਿਆ ਤੁਸੀਂ ਇੱਕ ਗੈਰਤਮੰਦ ਆਦਮੀ। ਸੱਚੀ ਮੁੱਚੀ ਮੈਂ ਤੁਹਾਨੂੰ ਇਹ ਗੱਲ ਦੱਸਾਂ, ਮੈਂ ਮਰਦ ਮੰਨਣਾ ਹੀ ਉਹਨੂੰ ਆ ਜਿਹੜਾ ਔਰਤ ਨੂੰ ਇੱਜ਼ਤ ਦੇਵੇ। ਜਿਹੜਾ ਔਰਤ ਨੂੰ ਇੱਜ਼ਤ ਨਹੀਂ ਨਾ ਦਿੰਦਾ ਉਹ ਜਨਾਨਾ ਹੁੰਦਾ ਹੈ, ਉਹ ਖਾਜਾ ਸਰਾਜ ਜੀ। ਬਹੁਤਾ ਨਾ ਲੱਗੀ ਸਾੜ ਨਾ ਜਾਈ ਕਿਧਰੇ। ਇਹ ਬਜ਼ੁਰਗ ਨੂੰ ਕਹੋ ਡੋਈ ਮਾਰ ਕੇ ਤੈਨੂੰ ਉੱਤੇ ਕਰਾਂ। ਇਹ ਸਾਡੇ ਇੱਥੇ ਹੀ ਏ, ਇਹ ਥੱਲੇ ਲੱਗਾ ਹੈ। ਤੇ ਜਿਹੜੇ ਦੂਜੇ ਨੇ ਜੀ ਕਬੀਲੇ, ਉਹ ਕਹਿੰਦੇ ਨੇ ਬਹੁਤ ਅੰਡਰਸਟੈਂਡਿੰਗ ਹੈ। ਇਹਨੂੰ ਅੰਡਰਸਟੈਂਡਿੰਗ ਕਹਿ ਲੈ ਜਾਂ ਥੱਲੇ ਲੱਗਾ ਕਹਿ ਲੈ। ਜੇ ਅੰਡਰਸਟੈਂਡਿੰਗ ਦੇ ਸਪੈਲਿੰਗ ਆਉਂਦੇ ਨਹੀਂ ਤੇ ਫਿਰ ਉਹ ਕਹਿ ਲਿਆ।
ਥੱਲੇ ਨਾ ਲੱਗ। ਮੈਂ ਬਾਬੇ ਦਾ ਇੱਕ ਸੁਣਿਆ, ਉਹੀ ਗੱਲ ਕੀਤੀ ਹੈ ਭੈਣ ਹੋਰਾਂ ਨੇ ਵੀ, ਤੇਰੀ ਮਾਂ ਬੋਲੀ ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਦੇਖੋ ਗੱਲ ਇਹ ਹੈ ਕਿ ਜ਼ੁਬਾਨ ਮਾਂ ਹੁੰਦੀ ਹੈ, ਤੇ ਜਿਹੜਾ ਮਾਂ ਦੀ ਇੱਜ਼ਤ ਨਹੀਂ ਕਰਦਾ ਉਹ ਕਦੀ ਜੱਗ 'ਚ ਇੱਜ਼ਤ ਨਹੀਂ ਪਾ ਸਕਦਾ। ਇਸ ਵਾਸਤੇ ਮੈਂ ਆਨਾ ਜੀ ਕਿ ਇੱਜ਼ਤ ਪਾਉਣ ਵਾਸਤੇ ਆਪਣੀ ਜ਼ੁਬਾਨ ਨਾਲ ਜੁੜੋ, ਜ਼ਰੂਰ ਜੁੜੋ। ਹਰ ਵੇਲੇ ਅਹਿਸਾਸ ਦਿਲ 'ਚ ਰੱਖਿਆ ਕਰੋ ਕਿ ਪੰਜਾਬੀ ਜ਼ੁਬਾਨ ਜਿਹੜੀ ਉਹ ਸਾਡੀ ਬੜੀ ਬਾਵਕਾਰ ਜ਼ੁਬਾਨ ਹੈ, ਇਹ ਬੜੀ ਵੱਡੀ ਜ਼ੁਬਾਨ ਹੈ। ਮੈਂ ਇੱਥੇ ਐਵੇਂ ਮੇਰੇ ਜ਼ੇਹਨ ਵਿੱਚ ਆਇਆ ਤੇ ਮੈਂ ਜ਼ਿਕਰ ਕਰ ਦੇਣਾ, ਮੇਰੇ ਮਾਂ ਜੀ ਅੱਲਾ ਬਖਸ਼ੇ ਫੌਤ ਹੋਏ ਤੇ ਉਦੋਂ ਸ਼ਬਾਜ਼ ਸ਼ਰੀਫ ਸਾਹਿਬ ਵਜ਼ੀਰ ਆਲਾ ਸਨ ਤੇ ਉਹ ਘਰ ਅਫਸੋਸ ਵਾਸਤੇ ਆਏ ਤੇ ਮੈਂ ਫਾਤਿਹਾ ਪੜ੍ਹ ਕੇ ਮੂੰਹ ਤੇ ਹੱਥ ਫੇਰਦੀ ਗਿਆ। ਮੈਂ ਕਿਹਾ ਹਜ਼ੂਰ ਤੁਸੀਂ ਅੱਜ ਘਰ ਆਏ ਹੋ ਤੇ ਜ਼ਰਾ ਖੁੱਲ੍ਹ ਕੇ ਗੱਲ ਕਰੀਏ, ਤੁਹਾਨੂੰ ਲੀਡਰ ਇੱਥੇ ਪੰਜਾਬ ਨੇ ਬਣਾਇਆ ਤੇ ਤੁਸੀਂ ਪੰਜਾਬੀ ਵਾਸਤੇ ਕੀ ਕੀਤਾ ਹੈ? ਇਹ ਜਿੰਨੇ ਵੀ ਪੁਲ ਸ਼ੁਲ ਅੰਡਰਪਾਸ ਤੁਸੀਂ ਬਣਾਉਣ ਡਏ ਹੋ, ਇਹ ਬਾਬਿਆਂ ਦੇ ਨਾਂ ਲਾਵੋ, ਆਪਣੇ ਦਾਨਿਸ਼ਵਰਾਂ ਦੇ ਪੰਜਾਬ ਦੇ ਜਿਹੜੇ ਤੁਹਾਡੇ ਹੋਏ ਨੇ ਉਹਨਾਂ ਦੇ ਨਾਵੇਂ ਲਾਵੋ, ਤਾਂ ਕਿ ਇੱਥੇ ਪਤਾ ਲੱਗੇ, ਕੋਈ ਇੱਜ਼ਤ ਮਹਿਸੂਸ ਹੋਵੇ ਪੰਜਾਬ ਦੀ ਵੀ ਤੇ ਪੰਜਾਬੀਆਂ ਦੀ ਵੀ। ਫਿਰ ਉਹਨਾਂ ਨੇ ਬੁੱਲੇ ਸ਼ਾਹ, ਹੁਣ ਤੇ ਬੁੱਲੇ ਸ਼ਾਹ ਵੀ ਲੱਗ ਗਿਆ ਇੱਕ ਅੰਡਰਪਾਸ ਨਾਵੇਂ ਬੁੱਲੇ ਸ਼ਾਹ ਦੇ ਵੀ, ਵਾਰਿਸ ਸ਼ਾਹ ਅਬਦੁਲ ਲਤੀਫ ਬਟਾਈ ਇਹ ਉਹ, ਉਹਨਾਂ ਨੇ ਉਸੇ ਵੇਲੇ ਫਿਰ ਆਰਡਰ ਕੀਤਾ, ਉਹਨਾਂ ਦੀ ਮਿਹਰਬਾਨੀ ਤੇ ਉਹਨਾਂ ਨੇ ਨਾਵੇਂ ਲਾਇਆ। ਮੈਂ ਪੁੱਛਿਆ ਉਸ ਵੇਲੇ ਬੁੱਲੇ ਸ਼ਾਹ ਨਾਲ ਲੱਗਾ ਨਾਂ, ਤੇ ਮੈਂ ਕਿਹਾ ਜੀ ਹੈ ਬੁੱਲੇ ਸ਼ਾਹ ਦਾ ਨਾਂ ਤੁਹਾਨੂੰ ਕਿਹਾ ਸੀ, ਇਹ ਜਿਹੜੀ ਕਸੂਰ ਵਾਲੀ ਸੜਕ ਜਾਂਦੀ ਏ ਇਹਦੇ ਅੰਡਰਪਾਸ ਨੂੰ ਬੁੱਲੇ ਸ਼ਾਹ ਦੇ ਨਾਵੇਂ ਲਾਓ। ਤੇ ਉਹਨਾਂ ਦੇ ਇੱਕ ਬਿਊਰੋਕਰੇਟ ਨੇ ਕਿਹਾ ਜੀ ਕਿ ਉਹ ਕਮੇਟੀ 'ਚ ਬਹਿਸ ਸ਼ੁਰੂ ਹੋ ਗਈ ਸੀ ਕਿ ਬੁੱਲੇ ਸ਼ਾਹ ਤੇ ਦਹਿਰੀ ਆਏ, ਦਹਿਰੀ ਹੈ। ਮੈਂ ਕਿਹਾ ਇਹ ਪੜ੍ਹਿਆ ਲਿਖਿਆ ਆਦਮੀ ਇਹ ਕਿਉਂ ਇਹੋ ਜਿਹੀ ਗੱਲ ਕਰ ਰਿਹਾ? ਉਹ ਵੱਡੇ ਭਾਜੀ ਨੇ ਮੇਰੇ, ਸਭ ਤੋਂ ਵੱਡੇ, ਡਾਕਟਰ ਜਾਵੇਦ ਅਕਰਮ, ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਦੇਖਦੇ ਹੋ, ਪੰਜਾਬੀ ਜ਼ੁਬਾਨ ਦਾ ਪ੍ਰੋਗਰਾਮ ਵੀ ਅੱਜ ਕੱਲ੍ਹ ਕਰਦੇ ਨੇ। ਪਹਿਲੇ ਵੀ ਉਹਨਾਂ 7 ਸਾਲ ਇੱਕ ਚੈਨਲ 'ਤੇ ਕੁੱਲੀ ਫਕੀਰ ਦੀ ਦੇ ਨਾਂ ਤੋਂ ਪ੍ਰੋਗਰਾਮ ਕੀਤਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਇਹ ਕਹਿਣ ਡੇ ਆ ਭਾਈ, ਇਹਨੂੰ ਕੀ ਕਰਾਂ? ਕਹਿੰਦੇ ਨੇ ਇਹਨੂੰ ਮੈਨੂੰ ਮਿਲਾ ਦਰਾ। ਆਂਦੇ ਨੇ ਅਸਲ 'ਚ ਗੱਲ ਇਹ ਹੈ ਕਿ ਜਿਹਨੂੰ ਬੁੱਲੇ ਸ਼ਾਹ ਦੀ ਸਮਝ ਨਹੀਂ ਆਉਂਦੀ ਉਹ ਉਹਨੂੰ ਦਹਿਰੀਆ ਹੀ ਸਮਝਦਾ, ਤੇ ਜਿਹਨੂੰ ਸਮਝ ਆ ਜਾਂਦੀ ਉਹ ਤੇ ਗੱਲ ਹੀ ਰੱਬ ਦੀ ਕਰਦਾ। ਮੈਂ ਕਿਹਾ ਉਹਨੂੰ ਕੀ ਕਹਾਂ? ਉਹਨੂੰ ਕਹਿੰਦੇ ਨੇ ਉਹਨੂੰ ਕਹੋ ਸੂ ਕਿ ਇਸ ਸ਼ੇਰ ਦਾ ਮਤਲਬ ਦੱਸੇ। ਸ਼ੇਰ ਸੀ ਜੀ, ਦੇਖੋ ਸ਼ਬਾਜ਼ ਸ਼ਰੀਫ ਅੰਗਰ ਮੈਨੂੰ ਵੀ ਸ਼ੇਰ ਭੁੱਲ ਗਿਆ। ਅਸੀਂ ਖਾ ਵੀ ਬਹੁਤਾ ਲੈਂਦੇ ਹਾਂ ਨਾ ਪੰਜਾਬੀ, ਤੇ ਉਹ ਮੈਂ ਤੁਹਾਨੂੰ ਦੱਸਾਂਗਾ ਉਹਦੇ ਮਤਲਬ ਉਹ ਸ਼ੇਰ ਹੈਗਾ ਸੀ ਕਿ ਨਹੀਂ ਜੀ ਨਹੀਂ, ਉਹਦਾ ਮਤਲਬ ਇਹ ਸੀ ਕਿ ਉਹ ਲਫ਼ਜ਼ੀ ਤਰਜਮਾ ਉਹਦਾ ਇਹ ਸੀ ਕਿ ਹਾਂ ਬਾਦਸ਼ਾਹ ਤੇ ਫਰਜ਼ ਨਮਾਜ਼ ਹੈ ਜੀ, ਨਹੀਂ ਰਵਾ ਨਮਾਜ਼ ਕਮੀਨਿਆਂ ਤੇ। ਮੈਂ ਕਿਹਾ ਯਾਰ ਇਹ ਤੇ ਬਾਬੇ ਨੇ ਵਾਕਈ ਬੜੀ ਅਜੀਬ ਗੱਲ ਕਰ ਦਿੱਤੀ। ਜਾਂਦੇ ਫਿਰ ਤੂੰ ਵੀ ਉਹਦੇ ਨਾਲ ਦਾ ਹੀ ਹੈ। ਆਂਦੇ ਨੇ ਗੱਲ ਇਹ ਵੇ ਕਿ ਇਹ ਤੇ ਹੁਣ ਸਾਇੰਸ ਦੱਸਦੀ ਹੈ ਪਈ ਕਿ ਦਿਮਾਗ ਜਿਹੜਾ ਉਹ ਜਿਸਮ ਦਾ ਬਾਦਸ਼ਾਹ ਹੁੰਦਾ ਹੈ। ਅਗਰ ਹੱਥ ਹਿੱਲਣਾ ਹੈ ਤੇ ਸਾਡੀ ਪਹਿਲੇ ਸੋਚ ਹੈ ਅਸੀਂ ਹੱਥ ਚੁੱਕਣਾ ਤੇ ਦਿਮਾਗ ਆਰਡਰ ਕਰਦਾ ਹੱਥ ਨੂੰ ਤੇ ਫਿਰ ਉਹ ਚੁੱਕਿਆ ਜਾਂਦਾ ਹੈ। ਬਾਦਸ਼ਾਹ ਤੇ ਫਰਜ਼ ਨਮਾਜ਼ ਹੈ ਜੀ, ਨਹੀਂ ਰਵਾ ਨਮਾਜ਼ ਕਮੀਨਿਆਂ ਤੇ। ਇਹ ਤੇ ਬੁੱਲੇ ਸ਼ਾਹ ਆਂਦਾ ਇੱਥੋਂ ਨਮਾਜ਼ ਪੜ੍ਹ ਮੇਰਾ ਇਹ ਕਮੀਆਂ ਨੂੰ ਨਾ ਹਲਾਈ ਜਾ, ਇਹਦੇ ਕਮੀ ਨੇ, ਇਹਨਾਂ ਤੇ ਨਹੀਂ ਫਰਜ਼ ਨਮਾਜ਼। ਇੱਥੋਂ ਰੱਬ ਨੂੰ ਯਾਦ ਕਰ, ਇੱਥੋਂ ਮੇਰਾ ਐਕਸਰਸਾਈਜ਼ ਕਰ ਲੈਣ ਨਾਲ ਨਮਾਜ਼ ਨਹੀਂ ਹੁੰਦੀ, ਰੱਬ ਨੂੰ ਇੱਥੋਂ ਯਾਦ ਕਰੀਏ ਤੇ ਹੁੰਦੀ। ਤੇ ਕਹਿਣ ਦਾ ਮਤਲਬ ਇਹ ਹੈ ਕਿ ਆਪਸ 'ਚ ਜੁੜੋ। ਅਸੀਂ ਪੰਜਾਬ ਦੇ ਲੋਕ ਹਾਂ,
पंजाब की तो धरती इहो ਜਿਹੀ है कि तुहानू इत्थे हर सबक पंजाब नू वेख के ही मिलता है। मैं आना सानू पंजाब दीयां फसलां वांगू कट्ठे खलोण दी जाच सीखनी चाहिए। सानू पंजाब दे दरख्तां अंदर दूजे नू छां देनी सीखनी चाहिए। सानू पंजाब दे दरियावां अंदर दूजियां नू सैराब करना सीखना चाहिए। असी पंजाब कोलों बहुत कुछ सीख सकते हैं। तो धरती बड़ी बहुत वड्डी, ये दरवेश धरती है, ये दरवेश धरती है। साडी बदनसीबी ये वे कि असी कट्ठे नहीं पे हुंदे। सरदार भरावां ने देखो कट्ठियां हो के कित्थे दा कित्थे अपना इस काम नू पहुंचाया है। मैं फिल्म करन गया दिलजीत दोसांझ जी नाल, तो वो मैं उत्थे एयरपोर्ट उतरिया तो आंदे मुंडे जिहड़े लैन आए सन, आंदे जी वो जिहड़े प्रोड्यूसर ने ना उन्हां दा नाम ही दिलजीत थिंड है वैनकूवर विच। वो आंदे जी, वो आंदे सन करा इन्हां दफ्तर लैना तो चाह पी के फिर होटल च छड्ड। मैं उत्थे गया ना जी, तो दिलजीत थिंड जी ने भावरा ने सलाम लेंदियां ही मैनूं इक्को गल कीती। आंदे ने सुहेल भाजी इत्थे आ जाओ साडे कोल, असी पंजाबी जुबान नू हालीवुड लैवल ते पहुंचाना है। देखो उन्हां दी की सोच है और उन्हां पहुंचा छड्डे है। तुसीं देखो ना दिलजीत दोसांझ जिहड़ा उन्हें अंग्रेज अगे लाते ने, अगे लाते ने उन्हें अंग्रेज। 55,000 डॉलर की एक टिकट का रिकॉर्ड कायम किया उन्हें। माइकल जैक्सन का रिकॉर्ड तोड़िया है जी पंजाबी। और फिर मैं जो उन्होंने शो देखना ना जी, तो मैं ना यार इन्हें कितनी यूनिटी है, ये अपने बाबे के हुक्म से कैसा अमल कर रहे हैं। बाबा जी गुरु नानक सरकार फरमाते ने, नानक ऐसी प्रीत कर जैसी जुलाहे की रीत। नानक ऐसी प्रीत कर जैसी जुलाहे की रीत, उन्हों तोड़न नाल विहार नाही, उन्हों जोड़न नाल प्रीत। जुलाया जिहड़ा है जी, वो धागे जोड़दा है ते कपड़ा बांधदा है, वो तोड़न वाला उहदा काम नहीं हैगा। सो एक दूजे नाल जुड़ के काम हो सकता है। मैं सलाम पेश करना इन्हों, अहमद रजा साहब, आमिर रजा साहब, बड़े प्यारे साडे। मैं तो आमिर रजा साहब नूं ते बड़ा जानना वा। ये खुददार लोग, मैं तो हुण जाना छड़ छड़े है। इन्हां दी आपस च इत्थे लड़ाइयां ही नहीं मुकन रहीआं। सारे एक दूजे नूं एवें घूरी जांदे ने। अलाप की नहीं उंजदी रही घूरन वाली। ते इन्हां लोकां ने ये सच्ची मुच्ची दे जवान कट्ठे होए ने। रब इन्हां नूं बड़ियां इन्हां ते मेहरबानियां करे। इन्हां दी मगर लगो, इन्हां दे मगर लगो। एक दूजे नूं फतह करना जिहड़ा ना जी, वो जंग दा असूल नहीं हुंदा। कौमां दे अंदर ये जंग दा असूल नहीं हुंदा। कौमां दे अंदर एक दूजे नाल जुड़ना जिहड़ा ना जी, वो फतह हासिल करदे। ते एक दूजे नाल जुड़ो और ये पंजाबी जुबान ते फख्र करो। खुदा दा वास्ता जे अपने बालां नूं पंजाबी जुबान पढ़नी सिखाओ, लिखनी सिखाओ, और बोलिया भी करो, घरां च बोलिया भी करो। रब दा वास्ता जे बोलिया करो। साडे खानदान विच कोई सदा कार्ड छापदा ना जी, ब्याह शादी का या किसी फंक्शन का, तो असीं पंजाबी जुबान च छापने आ। असीं हुण किस तरह अपने बाबे नूं भुल्लीए, असीं किस तरह जुबान छड्डीए। तो वो सारे सानूं वेख के ना जी कार्ड ते हसदे ने। कई बंदे ऐसे हैं, कार्ड वेखो है कि लिख लिया जी, इनू पढ़ेगा कौन। मैं ना पढ़ो, नहीं जी आउंदी तो मां कोलों पुछ लवो ये की लिखे है। इस वास्ते ना जी मैं तुहानू गुजारिश करांगा, तुहानू अर्ज करांगा कि अपनी जुबान नाल बहुत प्यार करो। मां नाल प्यार करोगे तो तरक्की होएगी, उंज नहीं हो सकती। मैं तुहानू अपनी ऑब्जरवेशन दस रहा। मैं सारी दुनिया फिर बैठा वां, मैं तो रब जानदा जदों वेहना ना जी सरदारां नूं, मैनू बड़ा प्यार आंदा है। मैं ना यार ये कैसे कमाल लोग ने, इन्होंने की कम वहाया है।
देखो ना एक फिकरा तुहानू मैं सुनाया, बाखुदा मैं हैरान हो गया कि यार इन्हां विचों सारा कुछ ही बाईपास करता है। आंदे ने जी असां जनाब हॉलीवुड लैवल ते लैके जाना है पंजाबी नू, वो लै गए ने कल की गल है, 3-4-5 साल होए ने इस गल नू, ते 50 सालों च मैं वेखिया कोई इत्थे थिंड साहब की गल वाकई पूरी हो गई है। और इस गल तो यह भी जाहिर होता है कि कोई चीज़ कोई काम नामुमकिन नहीं, हर चीज़ मुमकिन, हर चीज़ मुमकिन। बड़ी छोटी जिंदगी है, गड्डी जी चल रही है ना जी, यदि आवाज़ ही नहीं लगनी है, दूजिया गड्डियों च आवाज़ लगती है ना जी, आ जाओ लाहौर वाले, आ जाओ कसूर वाले, इस गड्डी की आवाज़ भी नहीं लगनी, पिछों अगलियां धक्का मारना तो गड्डी तो थले। इस वास्ते जिन्नी देर गड्डी भी चलती है, रब का वास्ता जे वो कोई काम करो जिहदे नाल साडी इज्जत बचे, साडी इज्जत बने दुनिया ते। तुहाडी बड़ी मेहरबानी है, तुसीं तशरीफ लिआंदे हो, ये वाकई इन्होंने बड़ी प्यारी गल की है अफजल साहब ने कि इनकी 4000 होए हो गई यारी 4 लाख हो, 4 लाख हो, तुहानू बड़ा फख्र होना चाहिए। पंजाब ते तुहानू किधरे होर नज़र ही नहीं आ सकता। मैं सारी दुनिया च वेखिया पंजाबी कौम नहीं किधरे भी लभदी, जैसे जैसे इत्थे काम वहाए जाते हैं होर किधरे नहीं होंगे। तुसीं कदी नहीं सुनोगे अंग्रेज के बच्चे ने साबन खा लिया, इत्थों का बच्चा साबन भी खा लिया है जी। ऐसे मिठे ऐसे शर्मीले लोग ने, दूजिया कौमां दे किसी नूं प्यार हो जाए सड़क दी कह देंदे ने आई लव यू, चल इथों के बेचारे को 1.5-2 साल ला के रुका लिखते हैं, फिर गली च सुटते हैं, वो अमरूदा वाला चुक लेंदा उस रुके च लूण पा के सारा इश्क ही लूणा कर देते। ये बेचारे मुड़ के जरूरत ही नहीं करते, अमरूदा वाला ही नाबे नूं दस देवे। ये फिर दूर किधरे सैर सूर करन जाते हैं गिलगित बल्तिस्तान वाल, उधर किधरे उच्चे पहाड़ ते लिख आते हैं फरजाना आई लव यू। वो मैं वेख के बड़ा परेशान होया, मैं यार किड्डी सीधी भोली कौम है, कित्थे ले गई है, इत्थे कित्थे फरजाना तती ने आना है। वो मैनू इंज लगन लग पिया किसी बांदरी का नाम है फरजाना। ये बड़ी प्यारी कौम है, अड्डे अड्डे इन्हां दे दिल ने, अड्डे अड्डे। मैनू फोन किया परसों चौथ ना जी दलेर मेहदी भाजी ने कि जी मेरा एक दोस्त आया है अमरीका तो गोगा जी, तो उन्होंने नाल जरा मिल लवो। मैं उन्होंने मिलिया, मैं हैरान हो गया उन्होंने वेख के, उन्होंने सारे चेहरा भी लाल हो गया मेरा, सारे औरतां भैणां साडियां जिहड़ियां नाल आईयां सन, वो कहंदे ने जी इन्नी मुहब्बत, इन्ना प्यार मिलिया सानू इत्थों, असीं ते जनाब भुल गए हर शह, ਐਵੇਂ इधर उधर बह के लोगों को गल्लां सुनने कि उत्थे ना जाना, उत्थे इंज उत्थे इंज, ते सारा इंज लगदा भरिया पे है, इत्थे शायद कोई होर है ही नहीं मुहब्बत दे इलावा। ते एह् मुहब्बत सिर्फ इत्थे नहीं हैगी, साडे उधर चढ़दे पंजाब वल भी इन्नी मुहब्बत है, जिथे भी मिलते ने ठंड पै जाती है, पता लगता है कि कोई मर्द मिले है, कोई पंजाबी मिले है। इस गल्लों इस मुहब्बत नूं होर फैलाओ, एक दूजे नाल जुड़ो और इस सफर में बड़ा अच्छा तय करो। बड़ा थोड़ा सफर है, बहुत थोड़ा सफर है, बड़ी छोटी जी जिंदगी है, इनू जरूर एदा मुल पाओ इस जिंदगी का, ते अपनी जुबान नाल बहुत ज्यादा प्यार करो, ये नाल बड़ी मोहब्बत करो। अपने बच्चियां नाल असल मोहब्बत यही है कि अपना विरसा उन्हां तक पहुँचाओ, अपनी सकाफत उन्हां तक पहुँचाओ। मैं बड़ी शर्मिंदगी नाल कहांगा कि इत्थे साडे पंजाबी जुबान सिर्फ गाल कड्ढण वाली जुबान बन गई, ये ना करो, खुदा दा वास्ता ये ना करो। साडी मां ते बड़ी चंगी सी, साडी मां ते बड़ी दरवेश सी, उन्हें ते कदी गाल कड्ढी नहीं, की सुनी भी नहीं सी। ये दरवेशां दी जुबान है, इहदे च ते गल ही रब दी होई। वही बाबा चुक के वेखो किताब, हीर वारिस शाह ले लो, बुल्ले शाह ले लो, मियाँ मोहम्मद बख्श चुक लो, पीलू चुक लो, होए होए होए,
ਹਾਫਿਜ਼ ਬਰਖੁਰਦਾਰ ਕੀ ਬਾਬਾ ਦਿੱਤਾ ਹੈ ਸਾਨੂੰ। ਮੈਂ ਇੱਕੋ ਛੋਟੀ ਜੀ ਅਕਸਰ 2-3 ਵਾਰੀ ਆਪਣੇ ਸ਼ੋਅ 'ਚ ਵੀ ਪੜ੍ਹੀ ਹੈ ਬਾਬੇ ਦੀ ਇੱਕ ਹਾਫਿਜ਼ ਬਰਖੁਰਦਾਰ ਬੜਾ ਵੱਡਾ ਬਾਬਾ ਹੋਇਆ। ਓਏ ਹੋਏ ਵਾਹ 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 ਜੀ। ਹੁਜਰੇ ਸ਼ਾਹ ਮੁਕੀਮ ਦੇ ਇੱਕ ਜੱਟੀ ਅਰਜ਼ ਕਰੇ। ਜੱਟ ਸਨ ਸਰਕਾਰ ਤੇ ਉਦੋਂ ਪੁਰਾਣੇ ਬਾਬੇ ਨਾ ਜੀ ਮੁਅੰਨਸ ਦੇ ਤੌਰ ਤੇ ਲਿਖਦੇ ਸਨ। ਉਹ ਮਹਿਬੂਬਾ ਬਣ ਕੇ ਲਿਖਦੇ ਸਨ, ਰੱਬ ਨੂੰ ਆਸ਼ਿਕ ਮੰਨਦੇ ਸਨ। ਹੁਜਰੇ ਸ਼ਾਹ ਮੁਕੀਮ ਦੇ ਇੱਕ ਜੱਟੀ ਅਰਜ਼ ਕਰੇ, ਮੈਂ ਬੱਕਰਾ ਦਿਆਂਗੀ ਪੀਰ ਦਾ ਮੇਰੇ ਸਿਰ ਦਾ ਸਾਈਂ ਮਰੇ। ਹੱਟੀ ਸੜੇ ਕਰਾੜ ਦੀ ਜਿੱਥੇ ਦੀਵਾ ਨਿੱਤ ਬਲੇ। ਹੋਏ 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 ਦੇਖੋ ਨਾ ਜ਼ਰਾ, ਕੁੱਤੀ ਮਰੇ ਫਕੀਰ ਦੀ ਜਿਹੜੀ ਚੌਂ ਚੌਂ ਨਿੱਤ ਕਰੇ। ਹੱਟੀ ਸੜੇ ਕਰਾੜ ਦੀ ਜਿੱਥੇ ਦੀਵਾ ਨਿੱਤ ਬਲੇ। ਉਹ ਬਾਬੇ ਨੇ ਕੈਸੀ ਜ਼ਿੰਦਗੀ ਪੂਰੀ ਦਾ ਨਿਚੋੜ ਕੱਢ ਛੱਡਿਆ ਜੀ। ਉਹ 5-7 ਮਰਨ ਗੁਆਂਦਣਾ, ਬਾਕੀ ਰਹਿੰਦੀਆਂ ਨੂੰ ਤਾਪ ਚੜੇ। ਗਲੀਆਂ ਹੋ ਜਾਣ ਸੁੰਝੀਆਂ ਵਿੱਚ ਮਿਰਜ਼ਾ ਯਾਰ ਦੇ। ਇਹ ਜਿਹੜੇ ਸਮਝਣ ਵਾਲੇ ਲੋਕ ਤੁਸੀਂ ਬੈਠੇ ਹੋ, ਹਾਫਿਜ਼ ਸਾਹਿਬ ਹੈ ਤੇ ਸਿਆਲਕੋਟ ਦੇ ਸਨ, ਸਿਆਲਕੋਟ ਦੇ ਨਾਲ ਪਰਾ ਪਿੰਡ ਹੈ, ਤੇ ਵੈਸੇ ਹੁਜਰੇ ਸ਼ਾਹ ਮੁਕੀਮ ਵਾਲਿਆਂ ਦੇ ਉਹ ਮੁਰੀਦ ਸਨ। ਹੁਜਰੇ ਸ਼ਾਹ ਮੁਕੀਮ ਦੇ ਇੱਕ ਜੱਟੀ ਅਰਜ਼ ਕਰੇ, ਮੈਂ ਬੱਕਰਾ ਦਿਆਂਗੀ ਪੀਰ ਦਾ ਮੇਰੇ ਸਿਰ ਦਾ ਸਾਈਂ। ਨਫਸ ਮਰ ਜਾਏ, ਨਫਸ ਮਰ ਜਾਏ। ਕੁੱਤੀ ਮਰੇ ਫਕੀਰ ਦੀ ਜਿਹੜੀ ਚੌਂ ਚੌਂ ਨਿੱਤ ਕਰੇ। ਖਾਹਿਸ਼ ਜ਼ਿੰਦਗੀ 'ਚ ਸਭ ਤੋਂ ਜਿਹੜੀ ਸਤਿਆਨਾਸ਼ ਕਰਦੀ ਹੈ ਤੁਹਾਡਾ, ਉਹ ਖਾਹਿਸ਼ ਹੈ। ਪੈਦਲ ਜਾਣ ਵਾਲਾ ਕਹਿ ਰਿਹਾ ਮੋਟਰਸਾਈਕਲ ਆ ਜਾਏ, ਮੋਟਰਸਾਈਕਲ ਆ ਕਹਿ ਰਿਹਾ ਗੱਡੀ ਆ ਜਾਏ, ਗੱਡੀ ਵਾਲਾ ਕਹਿ ਰਿਹਾ ਵੱਡੀ ਗੱਡੀ ਆ ਜਾਏ, ਵੱਡੀ ਗੱਡੀ ਵਾਲਾ ਕਹਿ ਰਿਹਾ ਲੈਂਡ ਕਰੂਜ਼ਰ ਆ ਜਾਏ, ਲੈਂਡ ਕਰੂਜ਼ਰ ਆ ਗਈ ਫਿਰ ਜਹਾਜ਼ ਵੇਖਣ ਲੱਗ ਪੈਂਦੇ, ਫਿਰ ਉਹ ਡਿੱਗ ਪੈਂਦਾ ਤੇ ਮਰ ਜਾਂਦੇ। ਐਨੀ ਕੁ ਜ਼ਿੰਦਗੀ ਖਾਹਿਸ਼ਾਤ ਨਾਲ ਭਰੀ ਹੈ, ਲਾਲਚ ਨਾਲ ਭਰੀ ਹੈ। ਕੁੱਤੀ ਗ੍ਰੀਡੀ ਡੌਗ, ਕੁੱਤੀ ਲਾਲਚ, ਕੁੱਤੀ ਮਰੇ ਫਕੀਰ ਦੀ ਜਿਹੜੀ ਚੌਂ ਚੌਂ ਨਿੱਤ ਕਰੇ। ਹੱਟੀ ਸੜੇ ਕਰਾੜ ਦੀ ਜਿੱਥੇ ਦੀਵਾ ਨਿੱਤ ਬਲੇ। ਕਰਾੜ ਇੱਕ ਕੌਮ ਸੀ ਹਿੰਦੂਆਂ ਦੀ, ਉਹ ਕਾਰੋਬਾਰੀ ਲੋਕ ਸਨ। ਜਿਸ ਤਰ੍ਹਾਂ ਇੱਥੇ ਸਾਡੇ ਮਸ਼ਹੂਰ ਨੇ ਨਾ ਜੀ ਕਿ ਸ਼ੇਖ ਬੜੇ ਕਾਰੋਬਾਰੀ ਨੇ, ਇਸੇ ਤਰ੍ਹਾਂ ਉਹ ਕਰਾੜ ਜਿਹੜੇ ਸਨ ਉਹ ਜਿੰਨੇ ਪੈਸੇ ਕਮਾਉਂਦੇ ਸਨ ਉਹ ਖਰਚਦੇ ਨਹੀਂ ਸਨ। ਆਂਦੇ ਨੇ ਇਹਦੇ ਨਾਲ ਕੱਲ ਕਾਰੋਬਾਰ ਕਰਾਂਗੇ, ਹੋਰ ਵੱਧ ਜਾਣ ਫੇਰ ਖਰਚਾਂਗੇ, ਫਿਰ ਕੱਲ ਵੱਧ ਜਾਂਦੇ ਆਂਦੇ ਨਹੀਂ ਹਲੇ ਵੀ ਨਹੀਂ ਖਰਚਣੇ, ਕੱਲ ਖਰਚਾਂਗੇ। ਰੋਜ਼ ਹੱਟੀ ਸੜੇ ਕਰਾੜ ਦੀ ਜਿੱਥੇ ਦੀਵਾ उम्मीद, दीवा उम्मीद की अलामत, जिथे दीवा नित बले, नवा दीवा रोज बलदा है। हट्टी सड़े कराड़ दी जिथे दीवा नित बले। 5-7 मरण गुआंढना जिहड़े तुसीं खुश हो रहे सन ना भाजी, ਉਹ ਵਾਲੀਆਂ ਗੁਆਂਢਣਾ ਨਹੀਂ ਜਿਨ੍ਹਾਂ ਨੂੰ ਤੁਸੀਂ ਲੁੱਕ ਲੁੱਕ ਕੇ ਵੇਂਦੇ ਰਹੇ। ਹਾਏ 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 ਗੁਆਂਢਣਾ ਜਿਹੜੀਆਂ ਆਲੇ ਦੁਆਲੇ ਹੋ। ਤੁਸੀਂ ਅੱਜ ਕੀ ਪੱਕਾ ਹੈ? ਸਬਜ਼ੀ ਪੱਕੀ, ਅਸਾਂ ਤੇ ਅੱਜ ਗੋਸ਼ਤ ਪੱਕਾ ਹੈ। ਆਲੇ ਦੁਆਲੇ ਜਿਹੜੇ ਨੇ ਨਾ ਜੀ, ਜਿਹੜੇ ਅਹਿਸਾਸ ਦਵਾਉਂਦੇ ਨੇ ਤੇ ਹੋਰ ਅਗਾਂ ਲਾਲਚ ਹੋਰ ਵਧਾ ਆਪਣੀ, ਉਹਨਾਂ ਦੇ ਮੁਤਲਕ ਦੁਆ ਕਰ ਰਹੇ ਨੇ। ਹੋ ਰੱਬ ਤੁਹਾਨੂੰ ਬੜਾ ਸਲਾਮਤ ਰੱਖੇ। ਤੁਹਾਡੀ ਸਾਰਿਆਂ ਦੀ ਜਿਹੜੇ ਇੰਡੀਆ ਤੋਂ ਤਸ਼ਰੀਫ ਲਿਆਏ ਨੇ, ਉਹਨਾਂ ਦੀ ਮਿਹਰਬਾਨੀ ਤੁਸੀਂ ਅਦਾ ਕਰਨੀ ਹੈ ਭਾਜੀ, ਮੈਂ ਤੇ ਇੰਨੇ ਜੋਗਾ ਹੀ ਨਹੀਂ ਹੈ ਜੀ। ਸਾਡੇ ਕਲਿਆਣ ਸਿੰਘ ਸਾਹਿਬ ਪ੍ਰੋਫੈਸਰ ਸਾਹਿਬ ਬੈਠੇ ਨੇ, ਗਵਰਨਮੈਂਟ ਕਾਲਜ ਲਾਹੌਰ ਦੇ ਪੰਜਾਬੀ ਡਿਪਾਰਟਮੈਂਟ ਦੇ ਹੈੱਡ ਨੇ, ਤੇ ਕਲਿਆਣ ਸਾਹਿਬ ਨੇ ਇੱਥੇ ਬੜੀ ਖਿਦਮਤ ਕੀਤੀ ਹੈ ਪੰਜਾਬੀ ਦੀ, ਔਰ ਇਹ ਹਰ ਵਾਰੀ ਅੱਗੇ ਅੱਗੇ ਨਜ਼ਰ ਆਉਂਦੇ ਨੇ ਜਿੱਥੇ ਵੀ ਕਿਧਰੇ ਪੰਜਾਬੀ ਦਾ ਇਕੱਠ ਹੋਵੇ। ਜਿਉਂਦੇ ਰਹੋ, ਵਸਦੇ ਰਹੋ। ਆਪਣੇ ਆਪ ਨਾਲ ਪਿਆਰ ਇੰਨਾ ਹੀ ਹੈ ਕਿ ਆਪਣੀ ਜ਼ੁਬਾਨ ਨਾਲ, ਆਪਣੀ ਸਕਾਫਤ ਨਾਲ ਪਿਆਰ ਕਰੋ, ਆਪਣੀ ਸਕਾਫਤ ਨਾਲ ਪਿਆਰ ਕਰੋ। ਉਹਦਾ ਆਪਣਾ ਜਿਹੜਾ ਅੰਗਰੇਜ਼ ਰਾਈਟਰ ਹੋਇਆ ਜੀ ਸ਼ੇਕਸਪੀਅਰ, ਉਹ ਕਹਿੰਦਾ ਜੀ ਜਿਹੜੀਆਂ ਕੌਮਾਂ ਆਪਣੀ ਸਕਾਫਤ ਭੁੱਲ ਜਾਂਦੀਆਂ ਨੇ, ਉਹਨਾਂ ਦੇ ਜੁਗਰਾਫੀਏ ਬਦਲ ਜਾਂਦੇ ਨੇ, ਉਹਨਾਂ ਤੇ ਕੋਈ ਹੋਰ ਕਬਜ਼ਾ ਕਰ ਲੈਂਦਾ ਹੈ।
सब तो पहली जी सब तो अहम चीज है किसी भी मुल्क वास्ते वो सकाफत है। वो सकाफत है। कोई तालीम सेहत ये वो सब ड्रामे ने, ये इधर उधर भजे फिरते ने पै। सब तो पहली सब तो अहम चीज किसी कौम नूं जिंदा रखण वास्ते ਉਹਦੀ सकाफत नूं जिंदा रखना है। तो रब का वास्ता जे जिथे किधरे वहिंदे हो वायलेशन देखते हो जुबान के हवाले नाल, मैं तो हुण 17 साल हो गए ने थिएटर छड्ड छड्डे है, तो मैं तो रब जानदा मेरे अगे कोई थिएटर का नाम लवे मेरा जिसम कंबन लग पैंदा है। मैं ना की गल पिया यार करने, किहड़ा करिए थिएटर, की करदे हो पे, की पै करदे हो। सोशल मीडिया भरे है गाली गलोच नाल, गलीज गलाजत, वो इस गलों के असीं वेखने आ ना वेखिए तो छड्ड देन अगले सोशल मीडिया ते सुट्टना। तो बड़ी पक्की हद होनी चाहिए है, बड़ी तगड़ी लैन होनी चाहिए है, बड़ी तगड़ी। दुश्मन है तुहाडा, दुश्मन है सकाफत तुहाडी दा जिहड़ा दुश्मन है वो तुहाडा दुश्मन है। दुश्मन ते तुहाडे दरम्यान तुहाडी रूह के दरम्यान बड़ी तगड़ी लाइन होनी चाहिए है। पैसे वास्ते नहीं सारा कुछ करना। हाशा वकल्ला जिधर मैं थिएटर छड्डिया ही मेरे को 7,000 रुपया सी, मैं नस गया सा एक लाइन सुन के, किहने बोल दिता है, किहने बोल दिता है यार। मेरा तो कुरान कहता है अपने मखसूस रिज़्क नूं नाजायज तरीके नाल हासिल करके हराम मत कर। रब कह रहा है अपने मखसूस रिज़्क, तिना लफ्ज़ां नूं सानूं पल्ले बनना चाहिए। रब कहता है रिज़्क मखसूस है, अपने मखसूस रिज़्क नूं नाजायज तरीके नाल हासिल करके हराम ना कर। इस वास्ते सब तो पहले हर शय हर लालच हर खाश परे करके ते पंजाब ते पंजाबी जुबान नाल जुड़ो। मैं गुरप्रीत साहिबा तशरीफ ले आए ने, इन्हां नाल मैं फिल्म कीती है, हाय 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 मिठे शहर, ऐसे प्यारे ऐसी मुहब्बत करने वाले साडी भैन ने, बड़ा ही मज़ा आया इन्हां लोगों के नाल। मैं महीना कढ़िया तो मैं उतों लाल हो के आ गया, बल्कि मेरी बुढ़ी पूछन लग पई खैर बड़े लाल हो गए आए हो भाई, तुसीं ठीक कर दिओ ताबेदारी। बहुत शुक्रिया।